ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ ਕਿ ਸਰਕਾਰਾਂ ਦਾ ਕੰਮ ਜਰਾਇਮ ਪੇਸ਼ਾ ਲੋਕਾਂ ਨੂੰ 55 ਲੱਖ ਰੁਪਏ ਦੇ ਵਕੀਲ ਕਰਕੇ ਦੇਣਾ ਵਾ। ਕਿ ਸਰਕਾਰਾਂ ਦਾ ਕੰਮ ਕਿ ਇੱਕ ਗੈਂਗਸਟਰ ਨੂੰ, ਇੱਕ ਜਰਾਇਮ ਪੇਸ਼ਾ ਬੰਦੇ ਨੂੰ ਦੂਜੇ ਤੀਜੇ ਸੂਬੇ 'ਚੋਂ ਚੱਕ ਕੇ ਲਿਆ ਕੇ 25 ਕੈਦੀਆਂ ਦੀਆਂ ਬੈਰਕਾਂ ਖਾਲੀ ਕਰਾ ਕੇ ਉਹਨੂੰ ਐਸ਼ ਕਰਾਉਣੀ ਹੁੰਦੀ ਆ, ਉਹਨੂੰ ਅਯਾਸ਼ੀ ਕਰਾਉਣੀ ਆ। ਕਿ ਸਰਕਾਰਾਂ ਦਾ ਕੰਮ ਗੈਂਗਸਟਰਾਂ ਨੂੰ ਜੇਲ੍ਹਾਂ ਦੇ ਵਿੱਚ ਉਹਨਾਂ ਦੀਆਂ ਪਤਨੀਆਂ ਦੇ ਨਾਲ ਰਹਿਣ ਦੀ ਇਜਾਜ਼ਤ ਦੇਣਾ ਵਾ। ਕਿ ਸਰਕਾਰਾਂ ਦਾ ਕੰਮ ਕਿਸੇ ਗੈਂਗਸਟਰ ਨੂੰ ਲਿਆ ਕੇ ਤੇ ਉਹਨੂੰ ਜੇਲ੍ਹ ਦੇ ਵਿੱਚ ਮਹਿਮਾਨ ਬਣਾ ਕੇ ਰੱਖਣ ਦਾ ਕੰਮ ਹੁੰਦਾ ਵਾ। ਕਿ ਸਰਕਾਰਾਂ ਦੇ ਇਹ ਕੰਮ ਆ? ਜੇਕਰ ਨਹੀਂ ਤਾਂ ਫਿਰ ਲੰਘੀ ਕਾਂਗਰਸ ਸਰਕਾਰ ਦੇ ਇਹਨਾਂ ਕੰਮਾਂ ਦੀ ਆਲੋਚਨਾ ਕਿਉਂ ਹੋ ਰਹੀ ਹੈ? ਮੁਖਤਾਰ ਅੰਸਾਰੀ ਦੀ ਗੱਲ ਕਰਾਂਗੇ ਆਪਾਂ। ਮੁਖਤਾਰ ਅੰਸਾਰੀ ਦੇ ਬਾਰੇ ਕਿਉਂ ਕਾਂਗਰਸ ਸਰਕਾਰ ਦੀ ਆਲੋਚਨਾ ਹੋ ਰਹੀ ਹੈ? ਪੰਜਾਬ ਵਿਧਾਨ ਸਭਾ ਦੇ ਸਦਨ ਦੇ ਵਿੱਚ ਰਿਕਾਰਡ ਦੇ ਵਿੱਚ ਗੱਲਾਂ ਆਈਆਂ ਨੇ। ਮੁਖਤਾਰ ਅੰਸਾਰੀ ਕੌਣ ਸੀ? ਮੁਖਤਾਰ ਅੰਸਾਰੀ ਉਹ ਇਨਸਾਨ ਆ ਜਿਹੜਾ ਜੇਲ੍ਹਾਂ ਦੇ ਵਿੱਚ ਬਹਿ ਕੇ ਵੀ ਚੋਣਾਂ ਜਿੱਤਦਾ ਆ। ਔਰ ਇੱਕ ਨਹੀਂ 7, 12 ਤੇ 17 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਵਾ ਉਹ ਮਊ ਤੋਂ ਜਿੱਤਦਾ। ਉੱਤਰ ਪ੍ਰਦੇਸ਼ ਦਾ ਇੱਕ ਇਲਾਕਾ ਵਾ। ਇਹਦੇ ਤੇ ਗੱਲਬਾਤ ਕਰਾਂਗੇ। ਪਰ ਅਸਲ ਦੇ ਵਿੱਚ ਪੰਜਾਬ ਸਰਕਾਰ ਦੀ ਆਲੋਚਨਾ ਕਿਉਂ ਹੋਈ ਹੈ, ਜਿਹੜੀ ਸਰਕਾਰ ਹੁਣ ਸਾਬਕਾ ਹੋ ਚੁੱਕੀ ਹੈ? ਗੱਲ ਕਰਾਂਗੇ ਕਾਂਗਰਸ ਦੀ ਤੇ ਕਾਂਗਰਸ ਦੇ ਉਹਨਾਂ ਮੰਤਰੀਆਂ ਦੀ ਜਿਨ੍ਹਾਂ ਮੰਤਰੀਆਂ ਤੇ ਐਲੀਗੇਸ਼ਨ ਲੱਗਦੇ ਰਹੇ ਆ ਕਿ ਉੱਥੇ ਜਾ ਕੇ ਇਹ ਯੂਪੀ ਦੇ ਵਿੱਚ ਗੈਂਗਸਟਰ ਮੁਖਤਾਰ ਅੰਸਾਰੀ ਦੇ ਪਰਿਵਾਰ ਦੇ ਨਾਲ ਮਿਲਦੇ ਰਹੇ ਆ। ਔਰ ਇਹਦੇ 'ਚ ਨਾਂ ਆਉਂਦਾ ਵਾ ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਦਾ, ਜਿਹੜੇ ਮੁੱਖ ਮੰਤਰੀ ਬਣਦੇ ਰਹਿ ਗਏ ਉਹੀ ਸੁਖਜਿੰਦਰ ਰੰਧਾਵਾ। ਔਰ ਦੋਸ਼ ਲੱਗਦੇ ਆ ਕਿ ਪੰਜਾਬ ਸਰਕਾਰ ਨੇ ਇਹ ਬੰਦੇ ਨੂੰ, ਮੁਖਤਾਰ ਅੰਸਾਰੀ ਨੂੰ 5 ਲੱਖ ਰੁਪਏ ਪੇਸ਼ੀ ਦਾ ਲੈਣ ਵਾਲੇ ਵਕੀਲ ਨੂੰ ਜਿਹੜਾ ਵਾ ਹਾਇਰ ਕੀਤਾ ਤੇ 11 ਪੇਸ਼ੀਆਂ ਉਹਦੀਆਂ ਪਈਆਂ ਤੇ 55 ਲੱਖ ਰੁਪਏ ਦਾ ਬਿੱਲ ਦੇਣ ਵਾਲਾ ਪਿਆ। ਇਹ ਅਸੀਂ ਨਹੀਂ ਕਹਿ ਰਹੇ, ਇਹ ਕਹਿ ਰਹੇ ਆ ਬੈਂਸ, ਹਰਜੋਤ ਬੈਂਸ ਜਿਹੜੇ ਆ ਉਹ ਕਹਿ ਰਹੇ ਆ। ਅਸਲ ਦੇ ਵਿੱਚ ਬੈਂਸ ਜਿਹੜੀ ਰਿਪੋਰਟ ਕੱਢ ਕੇ ਲਿਆਏ ਆ ਉਹ ਇਹ ਹੈ ਕਿ ਜਿਹੜਾ ਮੁਖਤਾਰ ਅੰਸਾਰੀ ਆ, ਇਸ ਬਾਬਤ ਇੱਕ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਬੜੀ ਬਹਿਸ ਹੁੰਦੀ ਹੈ। ਪਰ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ ਕਿ ਜਦੋਂ ਜਿਹੜਾ ਮੁਖਤਾਰ ਅੰਸਾਰੀ ਆ ਉਹ ਕੌਣ ਆ ਤੇ ਉਹਦੀ ਪੁਸ਼ਤ ਪਣਾਈ ਕਿਸ ਤਰੀਕੇ ਨਾਲ ਹੁੰਦੀ ਰਹੀ। ਉਹਦੇ ਤੇ ਨਾ ਐਵੇਂ ਝੂਠਾ ਜਿਹਾ ਕੇਸ ਪਾ ਕੇ ਮੋਹਾਲੀ ਦਾ ਸ਼ਾਇਦ 24 ਜਨਵਰੀ 2019 ਦੀ ਗੱਲ ਹੈ, ਜਦੋਂ ਮੋਹਾਲੀ ਲਿਆਂਦਾ ਸੀਗਾ, ਮੋਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਸੀ ਮੁਖਤਾਰ ਅੰਸਾਰੀ ਨੂੰ ਯੂਪੀ ਤੋਂ ਲਿਆ ਕੇ ਤੇ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਰੋਪੜ ਜੇਲ੍ਹ ਭੇਜਿਆ ਸੀ। ਤੇ ਫਿਰ ਉਸ ਤੋਂ ਬਾਅਦ ਲਗਾਤਾਰ ਇਹ ਜਿਹੜੀ ਆ ਹਿਰਾਸਤ ਵੱਧਦੀ ਗਈ। ਇੰਨੇ ਹੀ ਨਹੀਂ, ਪੰਜਾਬ ਸਰਕਾਰ ਨੇ ਬੰਦੇ ਨੂੰ ਪ੍ਰੋਟੈਕਟ ਕੀਤਾ ਵਾ। ਕਿਵੇਂ ਕੀਤਾ? ਕਦੇ ਪੰਜਾਬ ਸਰਕਾਰ ਕਹਿੰਦੀ ਸੀਗੀ ਹਲਫਨਾਮਾ ਦਾਇਰ ਕਰਕੇ ਕਿ ਮੁਖਤਾਰ ਅੰਸਾਰੀ ਨੂੰ ਜੀ ਹਾਈ ਬਲੱਡ ਪ੍ਰੈਸ਼ਰ ਹੈ, ਸ਼ੂਗਰ ਹੈ, ਇਹਨੂੰ ਕਈ ਬਿਮਾਰੀਆਂ ਤੇ ਇਸ ਕਰਕੇ ਇਹਨੂੰ ਡਾਕਟਰਾਂ ਨੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਤੇ ਇਸ ਕਰਕੇ ਇਹਨੂੰ ਯੂਪੀ ਨਹੀਂ ਭੇਜ ਸਕਦੇ ਅਸੀਂ। ਮੁਖਤਾਰ ਅੰਸਾਰੀ ਤੇ ਯੂਪੀ ਦੇ ਵਿੱਚ ਘੱਟੋ ਘੱਟ 16-17 ਪਰਚੇ ਸੀਗੇ ਤੇ ਇੱਕ ਜਾਲੀ ਜੀ FIR ਦਰਜ ਕਰ ਲਈ ਤੇ ਉਹਦੇ ਵਿੱਚ ਕੋਈ ਚਲਾਨ ਨਹੀਂ ਪੇਸ਼ ਹੋਇਆ। ਬੈਂਸ ਜਿਹੜਾ ਇਲਜ਼ਾਮ ਲਾਉਂਦੇ ਨੇ, ਅਸਲ ਦੇ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀ ਜਿਹੜੀ ਮੁਖਤਾਰ ਅੰਸਾਰੀ ਕੌਣ ਆ, ਇਹਦੇ ਤੇ ਕਿੰਨੇ ਪਰਚੇ ਆ ਤੇ ਬੈਂਸ ਦੇ ਕੀ ਇਲਜ਼ਾਮ ਆ। ਮੁਖਤਾਰ ਅੰਸਾਰੀ ਉੱਤਰੀ ਯੂਪੀ ਦੇ ਮਊ ਤੋਂ ਲਗਾਤਾਰ 5 ਵਾਰੀ ਵਿਧਾਇਕ ਚੁਣਿਆ ਗਿਆ ਤੇ ਇਹਨੂੰ ਮਾਫੀਆ ਕਹਿੰਦੇ ਆ। ਵਿਧਾਨ ਸਭਾ ਦੇ ਵਿੱਚ ਬਹਿਸ ਹੋਈ ਆ ਇਹ ਬੰਦੇ ਉੱਤੇ। ਅਦਾਲਤਾਂ ਦੇ ਵਿੱਚ ਅਦਾਲਤਾਂ ਦੇ ਵਿੱਚ ਜਿਹੜੇ ਪਰਚੇ ਦਰਜ ਉਹਨਾਂ ਦੇ ਵਿੱਚ ਕਤਲ ਦੀ ਕੋਸ਼ਿਸ਼, ਹਥਿਆਰਬੰਦ ਤਰੀਕੇ ਨਾਲ ਦੰਗੇ ਭੜਕਾਉਣ, ਅਪਰਾਧਿਕ ਸਾਜ਼ਿਸ਼ ਰਚਨਾ, ਅਪਰਾਧਿਕ ਧਮਕੀਆਂ ਦੇਣ, ਜਾਇਦਾਦ ਹੜੱਪ ਕਰਨ ਦੇ ਲਈ ਧੋਖਾਧੜੀ ਕਰਨ, ਸਰਕਾਰੀ ਕੰਮ ਦੇ ਵਿੱਚ ਰੁਕਾਵਟ ਪਾਉਣ ਤੋਂ ਲੈ ਕੇ ਜਾਣਬੁੱਝ ਕੇ ਸੱਟ ਪਹੁੰਚਾਉਣ ਦੇ 16 ਕੇਸ ਦਰਜ ਸੀਗੇ। ਇਹਦੇ ਤੇ ਦੋਸ਼ ਲੱਗੇ ਕਿ ਕ੍ਰਿਸ਼ਨਾ ਆਨੰਦ ਦਾ ਇਹਨੇ ਕਤਲ ਕੀਤਾ ਵਾ। 16 ਗੰਭੀਰ ਮਾਮਲਿਆਂ ਦੇ ਵਿੱਚ ਹੁਣ ਤੱਕ ਇਹ ਤੇ ਮੁਕੱਦਮੇ ਚੱਲ ਰਹੇ ਆ। ਕ੍ਰਿਸ਼ਨਾ ਆਨੰਦ ਦੇ ਨਾਲ ਉਦੋਂ ਉਹਦਾ ਕਤਲ ਕੀਤਾ ਗਿਆ 147 ਦੇ ਨਾਲ 500 ਗੋਲੀ ਚਲਾ ਕੇ, ਜਦੋਂ ਉਹਦੀ ਗੱਡੀ ਦੇ ਵਿੱਚ 6 ਲੋਕ ਸਵਾਰ ਸਨ। ਸਾਰੇ ਦੇ ਸਾਰੇ ਇਹ ਮਾਰੇ ਗਏ ਸਨ ਤੇ 1996 ਦੇ ਵਿੱਚ ਬਸਪਾ ਦੀ ਟਿਕਟ ਤੇ ਇਹ ਪਹਿਲੀ ਵਾਰ ਵਿਧਾਨ ਸਭਾ ਪਹੁੰਚਦਾ ਮੁਖਤਾਰ। ਫਿਰ 2002, 7, 12 ਤੇ ਫਿਰ 17 ਦੇ ਵਿੱਚ ਵੀ ਮਊ ਤੋਂ ਜਿੱਤਦਾ ਤੇ ਆਖਰੀ 3 ਚੋਣਾਂ ਤਾਂ ਇਹਨੇ ਉਦੋਂ ਜਿੱਤੀਆਂ ਜਦੋਂ ਇਹ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਸੀਗਾ। ਇਹਦੇ ਉੱਤੇ ਮਕੋਕਾ ਦੇ ਅਧੀਨ ਜਿਹੜਾ ਗੈਂਗਸਟਰ ਐਕਟ ਆ ਉਹਦੇ ਤਹਿਤ ਹੀ 30 ਤੋਂ ਵੱਧ ਮਾਮਲੇ ਦਰਜ ਆ। ਇਸ ਤੋਂ ਇਲਾਵਾ ਇਹਦੇ ਵਿੱਚ ਕੁੱਲ ਮਾਮਲੇ, ਕੁਝ ਅਹਿਮ ਮਾਮਲੇ ਇਹੋ ਜਿਹੇ ਵੀ ਆ ਜਿਨ੍ਹਾਂ ਦੇ ਵਿੱਚ ਇਹਨੇ ਸਬੂਤਾਂ ਦੀ ਘਾਟ ਆਈ, ਅਦਾਲਤ ਨੇ ਪਾਇਆ। ਕੁਝ ਗਵਾਹ ਮੁਕਰਾ ਲਏ ਨੇ, ਡਰਾ ਧਮਕਾ ਕੇ ਸਰਕਾਰੀ ਵਕੀਲ ਵੀ ਕਮਜ਼ੋਰ ਪੈ ਗਏ ਤੇ ਇਹਨੂੰ ਫਿਰ ਘੱਟੋ ਘੱਟ ਅੱਧੋਂ ਵੱਧ ਮਾਮਲਿਆਂ ਦੇ ਵਿੱਚ ਇਹਨੂੰ ਰਾਹਤ ਵੀ ਮਿਲੀ। 25 ਕੈਦੀਆਂ ਦੀ ਥਾਂ ਤੇ ਇਕੱਲਾ ਰਹਿੰਦਾ ਸੀ ਜੇਲ੍ਹ ਦੇ ਵਿੱਚ। 3 ਮਹੀਨੇ ਤੱਕ, 2 ਸਾਲ 3 ਮਹੀਨੇ ਰੋਪੜ ਦੀ ਜੇਲ੍ਹ ਦੇ ਵਿੱਚ ਰਿਹਾ ਵਾ।
ਜਿਸ ਬੈਰਕ ਦੇ ਵਿੱਚ 25 ਕੈਦੀ ਆ ਸਕਦੀ ਸੀ, ਉੱਥੇ ਮੁਖਤਾਰ ਅੰਸਾਰੀ ਨੂੰ ਇਕੱਲਾ ਰੱਖਿਆ ਗਿਆ ਤੇ ਉੱਥੇ ਉਹਦੀ ਜਨਾਨੀ ਵੀ ਨਾਲ ਰਹੀ। ਬਹਿਸ ਦਾ ਇਲਜ਼ਾਮ ਇਹ ਵੀ ਹੈ ਕਿ ਅੰਸਾਰੀ ਨੂੰ ਪਿਛਲੀ ਕਾਂਗਰਸ ਸਰਕਾਰ ਨੇ ਰੋਪੜ ਜੇਲ੍ਹ ਦੇ ਵਿੱਚ ਵੀਆਈਪੀ ਵਾਂਗ ਰੱਖਿਆ। ਉੱਤਰ ਪ੍ਰਦੇਸ਼ ਸਰਕਾਰ ਨੇ ਉਹਦਾ 10 ਵਾਰੀ ਪ੍ਰੋਡਕਸ਼ਨ ਵਾਰੰਟ ਮੰਗਿਆ, ਪਰ ਉਹਨੂੰ ਨਹੀਂ ਭੇਜਿਆ ਗਿਆ। ਉੱਤਰ ਪ੍ਰਦੇਸ਼ ਸਰਕਾਰ ਜਦੋਂ ਸੁਪਰੀਮ ਕੋਰਟ ਗਈ ਤਾਂ ਪੰਜਾਬ ਸਰਕਾਰ ਨੇ 55 ਲੱਖ ਰੁਪਏ ਦਾ ਵਕੀਲ ਖੜਾ ਕੀਤਾ ਤੇ ਵਕੀਲਾਂ ਦੀ ਫੀਸ ਦਾ 55 ਲੱਖ ਰੁਪਏ ਦਾ ਬਿੱਲ ਬੈਂਸ ਸਾਹਿਬ ਕਹਿੰਦੇ ਵੀ ਅਸੀਂ ਕਿਉਂ ਦੇਈਏ। ਬਿਲਕੁਲ ਸਹੀ ਗੱਲ ਹੈ। ਦਰਜਨਾਂ ਕੇਸ ਦਰਜ ਨੇ ਵਾਰਾਣਸੀ, ਗਾਜ਼ੀਪੁਰ ਤੇ ਮਊ ਦੇ, ਯੂਪੀ ਦੇ ਮਊ ਦੇ ਵਿੱਚ ਮੁਖਤਾਰ ਅੰਸਾਰੀ ਤੇ, ਪਰ ਇੱਕ ਕੇਸ ਕਰਕੇ ਉਹਨੂੰ ਮੁਹਾਲੀ ਦੇ ਵਿੱਚ ਜਿਹੜਾ ਵਾ 2 ਸਾਲਾਂ ਤੱਕ ਪੰਜਾਬ ਦੇ ਵਿੱਚ ਉਹਨੂੰ ਰੱਖਿਆ ਗਿਆ। ਯੂਪੀ ਸਰਕਾਰ ਦਰਜ ਮਾਮਲਿਆਂ ਦੀ ਸੁਣਵਾਈ ਦੇ ਲਈ ਮੁਖਤਾਰ ਅੰਸਾਰੀ ਨੂੰ ਅਦਾਲਤ ਵਿੱਚ ਪੇਸ਼ ਕਰਨਾ ਚਾਹੁੰਦੀ ਸੀ, ਜਦੋਂ ਕਿ ਪੰਜਾਬ ਪੁਲਿਸ ਕਹਿੰਦੀ ਸੀਗੀ ਕਿ ਉਹ ਇਸ ਲਈ ਨਹੀਂ ਭੇਜ ਸਕਦੇ ਕਿਉਂਕਿ ਉਹਦੀ ਸਿਹਤ ਸਹੀ ਨਹੀਂ ਹੈ। ਇਸ ਸੰਬੰਧੀ ਯੂਪੀ ਸਰਕਾਰ ਨੇ ਫਿਰ ਸੁਪਰੀਮ ਕੋਰਟ ਦੇ ਵਿੱਚ ਇਹਦੀ ਜੱਦੋਜਹਿਦ ਕੀਤੀ। ਹਰ ਪੇਸ਼ੀ ਤੇ 5 ਲੱਖ ਲੈਣ ਵਾਲਾ ਵਕੀਲ ਹੈ ਜਿਹੜਾ ਉਹ ਕਰਕੇ ਦਿੱਤਾ ਮੁਖਤਾਰ ਅੰਸਾਰੀ ਨੂੰ, ਜਦਕਿ ਦੂਜੇ ਪਾਸੇ ਸਾਡੀ ਸਰਕਾਰ ਤੇ ਐਲੀਗੇਸ਼ਨ ਲੱਗਦੇ ਰਹੇ ਕਿ ਇਹਨਾਂ ਨੇ ਬੇਅਦਬੀ ਬਹਿਬਲ ਕਲਾਂ ਗੋਲੀ ਕਾਂਡ ਦੇ ਜਿਹੜਾ ਇਹਨਾਂ ਦਾ ਅਤੁਲ ਨੰਦਾ ਸੀ ਲੰਘੀ ਸਰਕਾਰ ਦਾ ਅਟਾਰਨੀ ਜਨਰਲ, ਉਹਨੇ ਪੂਰੀ ਪੈਰਵਾਈ ਹੋਈ ਨਹੀਂ ਕੀਤੀ। ਉਹ ਤੇ ਐਲੀਗੇਸ਼ਨ ਲੱਗੇ ਕਿ ਸਰਕਾਰਾਂ ਦੇ ਇਹ ਕੰਮ ਆ ਕਿ ਕਿਸੇ ਗੈਂਗਸਟਰ ਨੂੰ ਦੂਜੇ ਤੀਜੇ ਸੂਬੇ ਚੋਂ ਚੱਕ ਕੇ ਲਿਆ ਕੇ ਤੇ ਉਹਨੂੰ ਜੇਲ੍ਹ ਦੇ ਵਿੱਚ ਰੱਖ ਕੇ 55 ਲੱਖ ਰੁਪਈਆ ਉਹਦੀਆਂ ਪੇਸ਼ੀਆਂ ਤੇ ਉਹਨੂੰ ਸਿਰਫ ਪ੍ਰੋਟੈਕਟ ਕਰਨ ਤੇ ਆ ਵਾ। ਜਿਹੜੀ ਬੈਰਕ ਦੇ ਵਿੱਚ 25 ਕਿੱਦ ਰਹਿ ਸਕਦੇ ਆ, ਉੱਥੇ ਇੱਕ ਜਨਾਨੀ ਦੇ ਨਾਲ ਰਹਿਣ ਦੀ ਉਹਨੂੰ ਇਜਾਜ਼ਤ ਦੇਣਾ ਵਾ। ਸੋ ਇਸ ਪੂਰੇ ਮਾਮਲੇ ਦੀ ਇੱਕ ਜਾਂਚ ਹੋਣੀ ਚਾਹੀਦੀ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਐਸ਼ਪ੍ਰਸਤੀ ਵਾਸਤੇ ਦੇਈ ਰੱਖੀਆਂ, ਔਰ ਜਿਹੜੇ ਬੰਦੇ ਇਹਨਾਂ ਚੀਜ਼ਾਂ ਦੇ ਵਿੱਚ ਤੁਸੀਂ ਨਾਲ ਹੀ ਜਾਂਦੇ ਆ ਕਿ ਫਲਾਣੇ ਮਿਨਿਸਟਰ ਨੇ ਮੁਲਾਕਾਤ ਕੀਤੀ ਜੀ, ਨਾ ਭਾਰਤ ਟਾਈਮਸ ਦੇ ਵਿੱਚ ਸੁਖਜਿੰਦਰ ਰੰਧਾਵਾ ਦੀ ਬਕਾਇਦਾ ਫੋਟੋ ਲੱਗੀ ਹੋਈ ਹੈ, ਇੱਕ ਗੱਲਾਂ ਆਈਆਂ ਨੇ ਬਾਹਰ ਕਿ ਉਹਨਾਂ ਨੇ ਮੁਲਾਕਾਤ ਕੀਤੀ। ਤਾਂ ਇਹ ਪੂਰਾ ਕੀ ਸੀਗਾ? ਇਹ ਇੱਕ ਪਾਸੇ ਤੁਸੀਂ ਕਹਿੰਦੇ ਰਹੇ ਜੀ ਪੰਜਾਬ ਸਰ ਕਰਜ਼ਾ ਚੜ੍ਹ ਗਿਆ, ਦੂਜੇ ਪਾਸੇ ਤੁਸੀਂ ਜਿਹੜਾ ਵਾ 55 ਲੱਖ ਰੁਪਈਆ ਉਹਦੇ ਤੇ ਬਿੱਲ ਬਣਾਤਾ ਤੁਸੀਂ ਵਕੀਲ ਦਾ। ਇੱਕ ਪਾਸੇ ਤੁਸੀਂ ਕਹਿੰਦੇ ਕਿ ਜੀ ਅਸੀਂ ਜਿਹੜਾ ਇਹ ਕੁੰਵਰ ਵਿਜੇ ਪ੍ਰਤਾਪ ਆ ਇਹਨੇ ਆਹ ਨਹੀਂ ਕੀਤਾ, ਇਹਨੇ ਉਹ ਨਹੀਂ ਕੀਤਾ। ਦੂਜੇ ਪਾਸੇ ਉਹੀ ਕੁੰਵਰ ਵਿਜੇ ਪ੍ਰਤਾਪ ਤੁਹਾਡੇ ਤੇ ਐਲੀਗੇਸ਼ਨ ਲਾਉਂਦਾ ਵਾ ਕਿ ਤੁਸੀਂ ਅਦਾਲਤ ਦੇ ਵਿੱਚ ਸਹੀ ਤਰੀਕੇ ਨਾਲ ਬਹਿਬਲ ਕਲਾਂ ਤੇ ਕੋਟਪੂਰਾ ਗੋਲੀ ਕਾਂਡ ਤੇ ਜਿਹੜਾ ਬਰਗਾੜੀ ਮਾਮਲੇ ਆ ਇਹਨਾਂ ਦੀ ਪੈਰਵਾਈ ਨਹੀਂ ਕੀਤੀ। ਸੋ ਇਹਨਾਂ ਤੇ ਪੰਜਾਬ ਦੀ ਕਾਂਗਰਸ ਨੂੰ ਜਵਾਬ ਦੇਣਾ ਬਣਦਾ ਵਾ ਕਿ ਕੀ ਤੁਸੀਂ ਇਸੇ ਤਰੀਕੇ ਨਾਲ ਗੈਂਗਸਟਰਾਂ ਨੂੰ ਪ੍ਰੋਟੈਕਟ ਕਰਨਾ ਵਾ, ਕਿ ਤੁਸੀਂ ਉਹਨਾਂ ਤੇ ਅੱਧਾ ਕਰੋੜ ਰੁਪਈਆ ਫੂਕੋਗੇ, ਕਿ ਤੁਸੀਂ ਉਹਨਾਂ ਨੂੰ 10 ਪੇਸ਼ੀਆਂ ਕਹਿੰਦੇ ਆ ਵੀ ਇਹਨੂੰ 10 ਵਾਰੀ ਕਿਹਾ ਗਿਆ। ਯੂਪੀ ਦੀ ਜਿਹੜੀ ਪੁਲਿਸ ਆ, ਯੂਪੀ ਦੀ ਜਿਹੜੀ ਸਰਕਾਰ ਆ, ਥੱਕ ਹਾਰ ਕੇ ਫਿਰ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੇ ਮੁਖਤਾਰ ਅੰਸਾਰੀ ਨੂੰ ਜਿਹੜਾ ਵਾ ਉਹ ਪੰਜਾਬ ਤੋਂ ਲੈ ਕੇ ਗਏ ਆ। ਸੋ ਬੇਸ਼ੱਕ ਤੁਹਾਨੂੰ ਬੰਦਾ ਚਾਹੀਦਾ ਵਾ, ਠੀਕ ਆ, ਪੁੱਛ ਪੜਤਾਲ ਕਰੋ, ਉਸ ਤੋਂ ਬਾਅਦ ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਜਾਣ ਦਿਓ। ਜਿੱਥੋਂ ਦੀ ਸਰਕਾਰ ਲੈ ਕੇ ਜਾਣਾ ਚਾਹੁੰਦੀ, ਤੁਸੀਂ ਕਿਉਂ ਪ੍ਰੋਟੈਕਟ ਕਰ ਰਹੇ ਹੋ ਉਹਨੂੰ? ਤੁਸੀਂ ਕਿਉਂ ਰੱਖ ਰਹੇ ਹੋ? ਕਿਉਂ ਸਰਕਾਰ ਦੇ ਸਾਧਨ, ਜਨਤਕ ਵਸੀਲੇ, ਪੈਸਾ ਪੰਜਾਬ ਦਾ ਕਿਉਂ ਫੂਕ ਰਹੇ ਹੋ ਇੱਕ ਗੈਂਗਸਟਰ ਪਿੱਛੇ? ਪੁੱਛ ਪੜਤਾਲ ਕਰਨੀ ਹੈ, ਦੁਬਾਰਾ ਫੇਰ ਲੈ ਆਇਓ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ।